फिर दोबारा तुहाडा स्वागत है प्रोग्राम सच्चे सच विच जी। डॉक्टर साहब, साडा पहला सवाल है जी। ਆਸਟ੍ਰੇਲੀਆ ਦੀ ਇੱਕ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਵਾਕ ਫ੍ਰੀ ਫਾਊਂਡੇਸ਼ਨ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਗੁਲਾਮਾਂ ਵਰਗੀ ਜ਼ਿੰਦਗੀ ਜੀ ਰਹੇ ਕੁੱਲ ਲੋਕਾਂ ਵਿੱਚ ਲਗਭਗ ਅੱਧੇ ਭਾਰਤ ਵਿੱਚ ਵਸਦੇ ਹਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਇਹ ਰਿਪੋਰਟ ਜਿਹੜੀ ਕਿ ਵਾਕ ਫ੍ਰੀ ਫਾਊਂਡੇਸ਼ਨ ਨੇ ਦਿੱਤੀ ਹੈ, ਇਹਨੂੰ ਦੁਨੀਆ ਭਰ ਦੇ ਮੀਡੀਆ ਨੇ ਛਾਪਿਆ ਜੀ। ਪਹਿਲਾਂ ਤਾਂ ਅਸੀਂ ਦੇਖੀਏ ਵੀ ਇਹ ਵਾਕ ਫ੍ਰੀ ਫਾਊਂਡੇਸ਼ਨ ਕੀ ਹੈ ਜੀ। ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਅਮੀਰ ਆਦਮੀ ਹੈ, ਉਹਦਾ ਨਾਮ ਹੈ ਐਂਡਰਿਊ ਫੋਰੈਸਟ ਜੀ। ਉਹਨੇ ਕੁਝ ਸਮਾਂ ਪਹਿਲਾਂ ਇਸ ਸੰਸਥਾ ਨੂੰ ਜਨਮ ਦਿੱਤਾ, ਕਾਫੀ ਉਹਨੇ ਮਨੀ ਉਹਦੇ 'ਚ ਇਨਵੈਸਟ ਕੀਤੀ ਜੀ। ਔਰ ਇਸ ਸੰਸਥਾ ਦਾ ਜਿਹੜਾ ਬੇਸ ਹੈ, ਉਹਨਾਂ ਦੇ ਫਾਊਂਡਰ ਸਪੋਰਟਰ ਨੇ ਉਹਨਾਂ ਦੇ ਵਿੱਚ ਹਿਲਰੀ ਕਲਿੰਟਨ ਜਿਹੜੀ ਸਾਬਕਾ ਸੈਕਟਰੀ ਆਫ ਸਟੇਟ ਰਹੀ ਹੈ, ਟੋਨੀ ਬਲੇਅਰ ਜਿਹੜਾ ਕਿ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ, ਔਰ ਬਿਲ ਗੇਟਸ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਜੀ। ਇਹ ਉਸ ਦੇ ਮੈਂਬਰ ਨੇ। ਹੁਣ ਇਹਨਾਂ ਨੇ ਜਿਹੜੀ ਇਹ ਰਿਪੋਰਟ ਤਿਆਰ ਕਰਨ ਦੇ ਲਈ ਇਹ ਨਹੀਂ ਹੈ ਵੀ ਉਹਨਾਂ ਨੇ ਫੋਨ ਤੇ ਚੁੱਕਿਆ ਤੇ ਸਰਵੇ ਕਰ ਲਿਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਜੀ ਆਹ ਪਿਕਚਰ ਹੈ ਜੀ। ਉਹਦੇ 'ਚ ਉਹਨਾਂ ਨੇ 162 ਦੇਸ਼ਾਂ ਦਾ ਸਰਵੇ ਕੀਤਾ ਔਰ ਇਸ ਸਰਵੇ ਦੇ ਲਈ ਜਿਹੜੇ 22 ਐਕਸਪਰਟ ਨੇ ਉਹ ਕਾਫੀ ਸਮਾਂ ਉਹਨਾਂ ਨੇ ਲਗਭਗ 10 ਸਾਲ ਦਾ ਸਮਾਂ ਇਹ ਸਾਰੇ ਨੂੰ ਸਟੱਡੀ ਕਰਨ ਦੇ ਉੱਤੇ ਲਾਇਆ ਔਰ ਬਾਅਦ ਦੇ ਵਿੱਚ ਜਿਹੜੇ 22 ਐਕਸਪਰਟਸ ਦੇ ਓਪੀਨੀਅਨ ਜਾਂ ਉਹਨਾਂ ਦਾ ਡਾਟਾ ਸੀ, ਉਹਨਾਂ ਨੂੰ 4 ਵਿਦਵਾਨਾਂ ਨੇ ਫਰਦਰ ਉਸ ਡਾਟਾ ਮਾਈਨਿੰਗ ਕੀਤੀ ਔਰ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਲਿਆਂਦੀ। ਇਹਦੇ 'ਚ ਜਿਹੜਾ ਉਹਨਾਂ ਨੇ ਹੁਣ ਇਸ ਦਾ ਬੇਸਿਕ ਸਟੱਡੀ ਇਹ ਸੀ ਕਿ ਦੁਨੀਆ ਦੇ ਵਿੱਚ ਗੁਲਾਮਾਂ ਦੀ ਗਿਣਤੀ ਕਿੰਨੀ ਹੈ। ਗੁਲਾਮ ਪਤਾ ਹੈ, ਅਸੀਂ ਸਲੇਵ ਨੂੰ ਅੰਗਰੇਜ਼ੀ 'ਚ ਸਲੇਵ ਕਹਿੰਦੇ ਨੇ ਜੀ, ਕਿ ਜਿਨ੍ਹਾਂ ਦੀ ਆਪਣੀ ਇੰਡੀਪੈਂਡੈਂਟ ਰਾਏ ਨਹੀਂ ਹੁੰਦੀ, ਜਿਹੜੇ ਜਾਂ ਕਰਜ਼ ਥੱਲੇ ਦਬੇ ਨੇ ਇਸ ਲਈ ਜਿਨ੍ਹਾਂ ਤੋਂ ਉਹਨਾਂ ਨੇ ਕਰਜ਼ਾ ਲਿਆ ਉਹਨਾਂ ਲਈ ਕੰਮ ਕਰਦੇ ਨੇ ਜੀ, ਜਾਂ ਜਿਹੜੀਆਂ ਔਰਤਾਂ ਬੱਚੀਆਂ ਜਿਨ੍ਹਾਂ ਨੂੰ ਦੇਹ ਵਪਾਰ ਦੇ ਲਈ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਦੇ ਮਾਪਿਓ ਨੂੰ ਕੁਝ ਪੈਸੇ ਦੇ ਕੇ ਜਾਂ ਕਈ ਵਾਰੀ ਉਹਨਾਂ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਜੀ। ਇਸੇ ਤਰ੍ਹਾਂ ਹੋਰ ਕ੍ਰਾਈਟੇਰੀਆ ਵੀ। ਸੋ ਉਹਨਾਂ ਨੇ ਇਹ ਇਸ ਲਈ ਉਹਨਾਂ ਨੇ ਆਪਣੀ ਫਾਊਂਡੇਸ਼ਨ ਦਾ ਨਾਂ ਹੀ ਰੱਖਿਆ ਕਿ ਵਾਕ ਫ੍ਰੀ ਫਾਊਂਡੇਸ਼ਨ, ਜੀ, ਕਿ ਵੀ ਅਸੀਂ ਉਹ ਸਮਾਜ ਸਿਰਜੀਏ ਜਿੱਥੇ ਹਰ ਕੋਈ ਆਜ਼ਾਦੀ ਨਾਲ ਘੁੰਮ ਸਕੇ। ਔਰ ਜਿਹੜੇ ਉਹਨਾਂ ਨੇ ਕ੍ਰਾਈਟੇਰੀਆ ਰੱਖੇ ਕਿ ਜਿਹਦੇ ਆਧਾਰ ਦੇ ਉੱਤੇ ਉਹਨਾਂ ਨੇ ਇਸ ਰਿਪੋਰਟ ਨੂੰ ਜਾਰੀ ਕੀਤਾ, ਉਹਦੇ 'ਚ ਸਭ ਤੋਂ ਪਹਿਲਾਂ ਤਾਂ ਸੀ ਬੰਧਕ ਮਜ਼ਦੂਰ। ਜੀ। ਬੰਧਕ ਮਜ਼ਦੂਰ ਜਿਹੜੇ ਨੇ ਇਹ ਬੌਂਡਡ ਲੇਬਰ ਇਹਨਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਔਰ ਉਹਦੇ 'ਚ ਇਹ ਹੁੰਦਾ ਸੀ ਕਿ ਜੀ, ਔਰ ਇਹ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਰਹੀ ਹੈ, ਖਾਸ ਤੌਰ 'ਤੇ ਜਿਹੜਾ ਸਾਡਾ ਗਰੀਬ ਦਲਿਤ ਵਰਗ ਰਿਹਾ ਜੀ, ਉਹਨਾਂ ਨੇ ਕਿਸੇ ਅਮੀਰ ਕਿਸਾਨ ਤੋਂ ਜੇ ਕਰਜ਼ਾ ਲਿਆ ਜਾਂ ਪੈਸੇ ਲਏ ਨੇ ਤੇ ਉਹਨੂੰ ਇਹ ਹੋਣਾ ਕਿ ਜੀ ਠੀਕ ਹੈ ਤੂੰ ਕੰਮ ਕਰੀ ਜਾ ਸਾਡੇ, ਉਹਦੇ 'ਚੋਂ ਅਸੀਂ ਥੋੜ੍ਹਾ ਥੋੜ੍ਹਾ ਕੱਟੀ ਜਾਵਾਂਗੇ। ਜੀ। ਤੇ ਜੇ ਇੰਨਾ ਕੁ ਕਰਜ਼ਾ ਬਣ ਜਾਂਦਾ ਸੀ ਫਿਰ ਉਹ ਕਹਿੰਦਾ ਸੀ ਵੀ ਹੁਣ ਜੇ ਤੂੰ ਨਹੀਂ ਹੈ ਤੇਰਾ ਪੁੱਤਰ ਕੰਮ ਕਰੇਗਾ, ਵੀ ਇਹ ਤਾਂ ਦੇਣਾ ਹੀ ਨਹੀਂ। ਉਹ ਸੋ ਕਈ ਜਨਰੇਸ਼ਨਾਂ ਕਈ ਪੀੜ੍ਹੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਬੰਧਕ ਮਜ਼ਦੂਰ, ਕਿਉਂਕਿ ਉਹ ਸਲੇਵ ਨੇ, ਉਹ ਜਾ ਹੀ ਨਹੀਂ ਸਕਦੇ ਉਹਨਾਂ। ਔਰ ਹਿੰਦੁਸਤਾਨ 'ਚ ਜਿੰਨਾ ਫਿਊਡਲ ਸਿਸਟਮ ਹੈ, ਮੱਧ ਪ੍ਰਦੇਸ਼ ਹੋਏ ਔਰ ਦੂਸਰੀਆਂ ਸਟੇਟਾਂ ਦੇ ਵਿੱਚ ਬਹੁਤ ਵੱਡੀ ਗਿਣਤੀ। ਔਰ ਜਿਹੜੀ ਇਹ ਫਿਗਰ ਮੈਂ ਹੁਣ ਦਿਆਂਗਾ ਜਿਹੜੀ ਇਸ ਰਿਪੋਰਟ ਨੇ ਦਿੱਤੀ ਹੈ, ਅਸਲ ਫਿਗਰ ਇਹਦੇ ਨਾਲੋਂ ਬਹੁਤ ਜ਼ਿਆਦਾ ਹੈ। ਔਰ ਇਹ ਗੱਲ ਹਿਲਰੀ ਕਲਿੰਟਨ ਨੇ ਵੀ ਕਹੀ ਹੈ, ਜਿਹੜੀ ਕਿ ਉਹਦੀ ਫਾਊਂਡਰ ਵੀ ਹੈ ਔਰ ਸਪੋਰਟਰ ਵੀ ਹੈ। ਇਹਦੇ 'ਚ ਇੱਕ ਬੰਧਕ ਮਜ਼ਦੂਰ ਕ੍ਰਾਈਟੇਰੀਆ, ਦੂਸਰਾ ਜ਼ਬਰੀ ਵਿਆਹ। ਹੁਣ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰ ਸਕਦੇ, 10 ਜਾਂ 12 ਸਾਲ ਦੇ ਬੱਚੀ ਨੂੰ ਚੁੱਕ ਕੇ ਜਿਹਦੇ ਮਰਜ਼ੀ ਗਲ ਲਾਤਾ, ਕਿੰਨੇ ਬੁੱਢੇ ਜਿਹੜੇ ਨੇ ਉਹਨਾਂ ਦੇ ਹਵਾਲੇ ਬੱਚੀਆਂ ਕਰ ਦਿੱਤੀਆਂ ਜਾਂਦੀਆਂ ਨੇ ਪੈਸੇ ਲੈ ਕੇ। ਔਰ ਇਹ ਜਿਹੜੀਆਂ ਕੇਰਲਾ ਔਰ ਦੂਸਰੀਆਂ ਸਟੇਟਾਂ ਨੇ, ਮਿਡਲ ਈਸਟ ਦੇ ਸ਼ੇਖ ਜਾਂਦੇ ਨੇ ਉੱਥੇ ਔਰ ਉੱਥੇ ਜਿੰਨਾ ਹੈਦਰਾਬਾਦ ਜਿੰਨਾ ਮਰਜ਼ੀ ਉਹ ਜਿਹੜਾ ਉਹ ਛੋਟੀ ਉਮਰ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਨਾਲ ਮਾਪੇ ਗਰੀਬੀ ਹੈ, ਗੁਰਬਤ ਹੈ, ਉਹਨਾਂ ਦੇ ਹਵਾਲੇ ਕਰ ਦਿੰਦੇ ਨੇ। ਫਿਰ ਕਿੰਨੀ ਵੱਡੀ ਗਿਣਤੀ 'ਚ ਬੱਚੀਆਂ ਜਿਹੜੀਆਂ ਨੇ ਉਹ ਦੂਸਰੇ ਦੇਸ਼ਾਂ 'ਚ ਸਮਗਲ ਹੋ ਕੇ ਜਾਂਦੀਆਂ। ਇੰਟਰਨੈਸ਼ਨਲ ਟ੍ਰੇਡ ਹੈ ਜਿਹਨੂੰ ਫਲੈਸ਼ ਟ੍ਰੇਡ ਕਹਿੰਦੇ ਨੇ, ਦੇਹ ਵਪਾਰ ਹੈ। ਸੋ ਬੰਧਕ ਮਜ਼ਦੂਰ ਤੋਂ ਬਾਅਦ ਉਹਨਾਂ ਦਾ ਦੂਸਰਾ ਕ੍ਰਾਈਟੇਰੀਆ ਜ਼ਬਰੀ ਵਿਆਹ। ਫਿਰ ਤੀਸਰਾ ਫੌਜ ਵਿੱਚ ਬੱਚਿਆਂ ਦੀ ਭਰਤੀ। ਭਾਰਤ ਪਾਕਿਸਤਾਨ 'ਚ ਤਾਂ ਨਹੀਂ ਹੁੰਦਾ ਕਿ ਕੋਈ 18 ਸਾਲ ਹੈ ਭਰਤੀ ਦੀ ਉਮਰ, ਪਰ ਅਫਰੀਕਾ ਦੇ ਔਰ ਸਾਊਥ ਅਮਰੀਕਾ ਦੇ ਕਈ ਐਸੇ ਦੇਸ਼ ਨੇ ਜੋ ਐਸੇ ਮਲੇਸ਼ੀਆ ਵਾਲੇ ਨੇ ਜਿਹਦੇ 'ਚ 12-12 13-13 ਸਾਲ ਦੇ ਬੱਚਿਆਂ ਨੂੰ ਜ਼ਬਰੀ ਟ੍ਰੇਨਿੰਗ ਦੇ ਲਈ ਫੌਜ 'ਚ ਲੈ ਜਾਂਦੇ ਨੇ ਤਾਂ ਕਿ ਦੂਜੇ ਕਬੀਲੇ ਦੇ ਖਿਲਾਫ ਲੜਾਣੇ। ਕਰਜ਼ੇ ਦਾ ਬੋਝ ਕਿ ਕਿੰਨਾ ਕਰਜ਼ਾ ਹੈ। ਔਰ ਜੇ ਬਹੁਤ ਦੇਖੀਏ ਅੱਜ ਤਾਂ ਹਾਲ ਈਵਨ ਪੰਜਾਬ ਦੇ ਕਿਸਾਨਾਂ ਦਾ ਵੀ ਇਹ ਹਾਲ ਹੈ ਕਿ 80% ਕਰਜ਼ਾਈ ਨੇ, ਜਾਂ ਪਹਿਲਾਂ ਸ਼ਾਹੂਕਾਰਾਂ ਦੇ ਹੁੰਦੇ ਸੀ, ਹੁਣ ਬੈਂਕਾਂ ਦੇ ਨੇ। ਜ਼ਮੀਨਾਂ ਦੀ ਡੀਡ ਬੈਂਕਾਂ ਦੇ ਕੋਲ ਪਈ ਹੈ, ਉਹ ਤੋਂ ਕਰਜ਼ਾ ਲੈਂਦੇ ਨੇ, ਅਗਲੀ ਬਿਜਾਈ ਕਰਦੇ ਨੇ
ਥੋੜਾ ਬਹੁਤ ਮੋੜ ਦਿੰਦੇ ਨੇ, ਇਵੇਂ ਹੀ ਉਹ ਕਰਜ਼ਾਈ ਰਹਿੰਦੇ ਨੇ। ਜੀ ਔਰ ਕੁੜੀਆਂ ਦੀ ਜਿਸਮ ਫਰੋਸ਼ੀ, ਇਹ 5 ਕ੍ਰਾਈਟੇਰੀਆ ਨੇ। ਔਰ ਇਹ 162 ਦੇਸ਼ਾਂ ਦੇ ਸਰਵੇ ਚੋਂ, ਔਰ ਇਹਨੂੰ ਜਿਹੜਾ ਉਹਨਾਂ ਨੇ ਕ੍ਰਾਈਟੇਰੀਆ ਬਣਾਇਆ ਉਹਦਾ ਨਾਮ ਉਹਨਾਂ ਰੱਖਿਆ ਗਲੋਬਲ ਸਲੇਵਰੀ ਇੰਡੈਕਸ 2013। ਜੀ ਇਸ 'ਚ ਉਹਨਾਂ ਨੇ ਇਹ ਫਿਗਰ ਕੱਢੀ ਹੈ ਕਿ ਦੁਨੀਆ ਦੇ ਵਿੱਚ ਕੁੱਲ ਗੁਲਾਮ ਜਿਹੜੇ ਨੇ ਉਹ 3 ਕਰੋੜ ਤੋਂ ਜ਼ਿਆਦਾ ਨੇ। ਔਰ ਉਹਨਾਂ 3 ਕਰੋੜ 'ਚੋਂ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਕਿਸ ਕਦਰ ਇਹ ਲਾਰਜੈਸਟ ਡੈਮੋਕ੍ਰੇਸੀ ਤੇ ਰਾਮ ਰਾਜ ਤੇ ਫਲਾਣਾ ਤੇ ਟਿਮਕਾ, ਜੀ 3 ਕਰੋੜ ਜਿਹੜੇ ਦੁਨੀਆ ਦੇ ਗੁਲਾਮ ਨੇ ਵਾਕ ਫਰੀ ਫਾਊਂਡੇਸ਼ਨ ਦੇ ਮੁਤਾਬਕ, ਉਹਦੇ ਚੋਂ 1 ਕਰੋੜ 40 ਲੱਖ ਇਕੱਲੇ ਭਾਰਤ 'ਚ ਰਹਿੰਦੇ ਨੇ। ਹੁਣ 14 ਮਿਲੀਅਨ ਜਿਹੜੇ ਸਲੇਵ ਨੇ ਉਹ ਇਕੱਲੇ ਭਾਰਤ 'ਚ ਨੇ, ਬਾਕੀ ਜਿਹੜੇ ਨੇ ਉਹ ਦੁਨੀਆ ਭਰ 'ਚ ਨੇ। ਹੁਣ ਇਹ ਤੋਂ ਅੰਦਾਜ਼ਾ ਲਾ ਲਓ ਕਿ ਇਹ ਇਹਨਾਂ ਦੀ ਇਕਨੋਮਿਕਸ, ਇਹਨਾਂ ਦੀ 8% ਗਰੋਥ ਰੇਟ ਤੇ ਇਹਨਾਂ ਦਾ ਪੈਸਾ ਜਾ ਰਿਹਾ, ਔਰ ਫੋਰਨ ਐਕਸਚੇਂਜ ਇਹਨਾਂ ਦਾ 200 ਬਿਲੀਅਨ ਤੋਂ ਜ਼ਿਆਦਾ ਹੋ ਗਿਆ। ਸੋ ਇਹ ਰਿਪੋਰਟ ਜਿਹੜੀ ਹੈ, ਹਾਲਾਂਕਿ ਚੀਨ ਹੈ, ਚੀਨ ਦੇ ਵਿੱਚ 29,49,243, ਲੈਸ ਦੈਨ 3 ਮਿਲੀਅਨ। ਜੀ ਪਾਕਿਸਤਾਨ ਦੇ ਵਿੱਚ 21,27,132। ਜੀ ਸੋ ਹੁਣ ਇਹ ਤੋਂ ਅੰਦਾਜ਼ਾ ਲਾ ਲਓ ਕਿ ਵੀ ਅਸੀਂ ਖਾਲਿਸਤਾਨ ਕਿਉਂ ਚਾਹੁੰਦੇ, ਜੀ ਕਿ ਵੀ ਜੇ ਤਾਂ ਅਸੀਂ ਇਹਨਾਂ ਦੇ ਉਸ ਸੈਟਅਪ 'ਚ ਰਹਿਣਾ ਜਿੱਥੇ ਦੁਨੀਆ ਦੇ ਅੱਧੇ ਗੁਲਾਮ ਰਹਿੰਦੇ ਨੇ, ਅਸੀਂ ਤਾਂ ਵੈਸੇ ਹੀ ਪੋਲੀਟੀਕਲ ਗੁਲਾਮ ਹੈ, ਪਰ ਇਹ ਗੱਲ ਉਸ ਕ੍ਰਾਈਟੇਰੀਆ ਜਿਹਦੇ ਵਿੱਚ ਪੋਲੀਟੀਕਲ ਗੁਲਾਮੀ ਨਹੀਂ ਹੈ। ਜੀ ਔਰ ਉਸ ਤੋਂ ਬਿਨਾਂ ਹੀ ਜੇ ਇੰਨੇ ਨੇ, ਤੇ ਜੇ ਪੋਲੀਟੀਕਲ ਗੁਲਾਮੀ ਕਬੂਲ ਲਓ ਤਾਂ ਫਿਰ ਹਿੰਦੁਸਤਾਨ 'ਚ ਉਹੀ 5-6% ਬ੍ਰਾਹਮਣ ਤੇ ਹਾਈ ਕਾਸਟ ਆਜ਼ਾਦ ਨੇ, ਬਾਕੀ ਸਾਰੇ ਗੁਲਾਮ ਹੀ ਨੇ। ਜੀ ਜੀ ਸੋ ਡਾਕਟਰ ਸਾਹਿਬ, ਅਸੀਂ ਕਮੈਂਟ ਕਰਦੇ ਹਾਂ ਵਾਕ ਫਰੀ ਫਾਊਂਡੇਸ਼ਨ ਨੂੰ, ਜਿਹਨੇ ਕਿ ਇੰਨੀ ਪੁਖਤਾ ਰਿਪੋਰਟ ਜਿਹੜੀ ਉਹ ਜਾਰੀ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 27 ਚੁਣਿਆ। ਜੀ ਔਰ ਜਿਵੇਂ ਭਾਈ ਗੁਰਦਾਸ ਹਮੇਸ਼ਾ ਹੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਜੀ ਜੀ ਤੇ ਗੁਰੂ ਦੀ ਮੱਤ ਸਾਡੇ ਜੀਵਨ ਦੇ ਵਿੱਚ ਕਿਵੇਂ ਤਬਦੀਲੀ ਲਿਆਂਦੀ ਹੈ, ਉਸ ਬਾਰੇ ਬੜੇ ਉਹਨਾਂ ਨੇ ਹਮੇਸ਼ਾ ਹੀ, ਉਹਨਾਂ ਦੇ ਕਵਿਤ ਹੋਣ, ਵਾਰਾਂ ਹੋਣ, ਬੜੀ ਸ਼ਰਧਾ ਦੇ ਨਾਲ ਉਸ ਨੂੰ ਬਿਆਨਦੇ ਨੇ। ਜੀ ਸੋ ਭਾਈ ਸਾਹਿਬ ਫਰਮਾਉਂਦੇ ਨੇ ਕਿ ਗੁਰਮਤਿ ਸਤ ਕਰ ਸਿੰਬਲ ਸਫਲ ਭਏ, ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ, ਗੁਰਮਤਿ ਸਤ ਕਰ ਕੰਚਨ ਭਏ ਮਨੂਰ, ਗੁਰਮਤਿ ਸਤ ਕਰ ਪਰਖਤ ਅੰਧ ਹੈ, ਗੁਰਮਤਿ ਸਤ ਕਰ ਕਾਲਕੂਟ ਅੰਮ੍ਰਿਤ हुए, काल में अकाल पए अस्थिर कंध है, गुरमत सत कर जीवन मुक्त भय, माया में उदास बास बंद निर्बंध है। ਹੁਣ ਇਹਦੇ 'ਚ ਭਾਈ ਸਾਹਿਬ ਨੇ 4-5 ਅਲੰਕਾਰ ਇਸਤੇਮਾਲ ਕੀਤੇ ਨੇ। ਇਹਨਾਂ 4 ਅਲੰਕਾਰ ਨੇ 4 ਕਪਲੇਟਸ ਦੇ ਵਿੱਚ। ਜਿਵੇਂ ਇੱਕ ਸਿੰਬਲ ਦਾ ਦਰਖਤ ਹੁੰਦਾ ਹੈ ਪੰਜਾਬ ਦੇ ਵਿੱਚ, ਲੈਂਡਸਕੇਪ ਹੁਣ ਤਾਂ ਪੰਜਾਬ 'ਚ ਵੈਸੇ ਹੀ ਦਰਖਤ ਸਾਰੇ ਕੱਟ ਦਿੱਤੇ ਨੇ, ਬੜਾ ਵੱਡਾ ਚੌੜਾ ਉਹਦਾ ਤਣਾ, ਔਰ ਉਹਦੇ 'ਚੋਂ ਉਹ ਜਿਵੇਂ ਲੱਗਦਾ ਸੀ ਵੀ ਕਾਟਨ ਨਿਕਲਦੀ ਹੈ, ਇੱਦਾਂ ਦੇ ਉਹਦੇ ਪਾਰਟ, ਔਰ ਉਹਦੇ 'ਚ ਕੁਛ ਨਹੀਂ, ਨਾ ਉਹਦੀ ਛਾਂ ਹੁੰਦੀ ਹੈ, ਨਾ ਉਹਦਾ ਕੋਈ ਫਲ ਹੁੰਦਾ ਮਿੱਠਾ। ਉਸ ਨੂੰ ਵੀ ਗੁਰਬਾਣੀ 'ਚ ਇੱਕ ਥਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਭਾਈ ਗੁਰਦਾਸ ਜੀ ਉਸ ਸਿੰਬਲ ਰੁੱਖ ਨੂੰ, ਜਿਹੜਾ ਨਿਕੰਮਾ ਰੁੱਖ ਹੈ ਜਿਹਦੇ 'ਚ ਫਲ ਫਿੱਕੇ ਫੁੱਲ ਬਕ ਬਕੇ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਸਿੱਖ ਗੁਰਮਤ ਨੂੰ ਸੱਤ ਕਰਕੇ ਮੰਨਦਾ ਹੈ, ਉਹਦੇ ਜੀਵਨ ਦੇ ਵਿੱਚ ਗੁਰੂ ਦੀ ਸਿੱਖਿਆ ਅਮਲੀ ਰੂਪ ਦੇ ਵਿੱਚ ਆ ਜਾਂਦੀ ਹੈ, ਤੇ ਸਿੰਬਲ ਵਰਗਾ ਉਹ ਇਨਸਾਨ ਜਿਹੜਾ ਨਿਕੰਮਾ ਸੀ ਉਹ ਸਫਲ ਹੈ, ਫਲ ਦੇ ਨਾਲ ਲੱਦਿਆ ਹੋਇਆ ਉਹ ਟਰੀ ਬਣ ਜਾਂਦਾ ਹੈ। ਉਹ ਇਸ ਕਿਸਮ ਦਾ ਮਿੱਠਾ ਗੁਣਾਂ ਦੇ ਨਾਲ ਭਰਪੂਰ ਇਨਸਾਨ ਬਣ ਜਾਏਗਾ ਜਿਵੇਂ ਫਰੂਟ ਲੇਡਨ ਟਰੀ ਹੁੰਦਾ ਹੈ ਸਿੰਬਲ ਦੀ ਬਜਾਏ। ਜੀ ਦੂਸਰਾ ਉਹਨਾਂ ਨੇ ਬਾਂਸ, ਹੁਣ ਬਾਂਸ ਜਿਹੜਾ ਸਿੱਧਾ ਹੁੰਦਾ ਹੈ, ਲੰਬਾ ਹੁੰਦਾ, ਉਹਦੇ 'ਚ ਕੋਈ ਖੁਸ਼ਬੂ ਨਹੀਂ ਹੁੰਦੀ। ਇਸ ਦੇ ਉਲਟ ਜਿਹੜਾ ਚੰਦਨ ਹੈ ਉਹ ਬੇਸ਼ੱਕ ਉਨਾ ਲੰਬਾ ਨਹੀਂ ਹੁੰਦਾ, ਛੋਟੇ ਛੋਟੇ ਦਰਖਤ ਹੁੰਦੇ ਨੇ, ਖੁਸ਼ਬੂ ਨਾਲ ਭਰਿਆ ਹੁੰਦਾ। ਸੋ ਦੂਸਰਾ ਉਹਨਾਂ ਨੇ ਕਿਹਾ ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ, ਕਿ ਜੇ ਕੋਈ ਬਾਂਸ ਵਰਗਾ ਨਿਕੰਮਾ ਬੰਦਾ ਹੈ, ਹੰਕਾਰਿਆ ਹੋਇਆ, ਬਿਨਾਂ ਕਿਸੇ ਖੁਸ਼ਬੂ ਤੋਂ, ਬਿਨਾਂ ਕਿਸੇ ਗੁਣਾ ਤੋਂ, ਜੇ ਗੁਰੂ ਦੇ ਉੱਤੇ ਆਮਦਾ ਜਿਹੜੀ ਹੈ ਉਹ ਅਮੰਨਾ ਕਰਦਾ ਹੈ ਗੁਰੂ ਦੀ ਮੱਤ ਤੇ ਗੁਰਮਤਿ ਸੰਤ ਕਰ ਬਾਂਸ ਮੇ ਸੁਗੰਧ ਹੈ, ਉਹ ਬਾਂਸ ਵਰਗੇ ਬੰਦੇ 'ਚ ਵੀ
ਜਿਹੜਾ ਖੋਖਲਾ ਹੈ, ਬਾਂਸ ਵਿੱਚੋਂ ਖੋਖਲਾ ਹੁੰਦਾ ਹੈ, ਉਹ ਵੀ ਖੁਸ਼ਬੂ ਦੇ ਨਾਲ ਭਰ ਜਾਏਗਾ, ਚੰਗਾ ਇਨਸਾਨ ਬਣੇਗਾ। ਜੀ ਗੁਰਮਤ ਸਤ ਕਰ ਕੰਚਨ ਭੈ ਮਨੂਰ। ਮਨੂਰ ਹੁੰਦਾ ਉਹ ਲੋਹਾ ਜਿਹੜਾ ਅੱਗ ਦੇ ਨਾਲ ਸੜਿਆ ਹੋਇਆ ਬਿਲਕੁਲ ਨਿਕੰਮਾ, ਉਹਨੂੰ ਮਨੂਰ ਕਹਿੰਦੇ ਨੇ। ਕਿ ਜੇ ਉਸ ਤਰ੍ਹਾਂ ਦਾ ਬੰਦਾ ਜਿਹੜਾ ਬਿਲਕੁਲ ਸੜਿਆ ਕੋਲੇ ਵਰਗਾ ਬੰਦਾ ਹੈ, ਗੁਰੂ ਦੀ ਮੱਤ ਨੂੰ ਲੈ ਲੇ ਤੇ ਗੁਰਮਤ ਸਤ ਕਰ ਕੰਚਨ ਭੈ, ਕੰਚਨ ਸੋਨੇ ਨੂੰ ਕਹਿੰਦੇ ਨੇ, ਵੀ ਉਸ ਦੇ ਜੀਵਨ ਦੇ ਅੰਦਰ ਸੋਨੇ ਵਰਗੀ ਚਮਕ, ਲਿਸ਼ਕ, ਸੋਨੇ ਵਾਲੇ ਗੁਣ ਆ ਜਾਣਗੇ। ਗੁਰਮਤ ਸਤ ਕਰ ਪਰਖਤ ਅੰਧ ਹੈ। ਤੇ ਜਿਹੜਾ ਅੰਨ੍ਹਾ ਹੈ, ਇਗਨੋਰੈਂਟ ਹੈ, ਗਿਆਨਹੀਨ ਹੈ, ਜੇ ਉਹ ਗੁਰੂ ਦੀ ਮੱਤ ਦੇ ਉੱਤੇ ਅਮੰਨਾ ਕਰਦੇ ਤੇ ਉਸ ਦੇ ਵਿੱਚ ਪਰਖ ਵਾਲੇ ਗੁਣ ਆ ਜਾਣਗੇ, ਉਹ ਸਿਆਣਾ ਬਣ ਜਾਏਗਾ। ਫਿਰ ਉਹ ਕਹਿੰਦੇ ਨੇ ਗੁਰਮਤ ਸਤ ਕਰ ਕਾਲ ਕੂਟ ਅੰਮ੍ਰਿਤ ਹੋਏ। ਜੀ ਜਿਹੜੇ ਲੋਕ ਮੌਤ ਦੇ ਡਰ ਤੋਂ, ਮਾਇਆ ਦੇ ਵਿੱਚ ਜਿਹੜੇ ਮੌਤ ਦੇ ਤੋਂ ਨਹੀਂ ਡਰਦੇ ਔਰ ਮਾਇਆ ਦੇ ਵਿੱਚ ਫਸੇ ਹੋਏ ਨੇ, ਮੌਤ ਜਿਨ੍ਹਾਂ ਨੇ ਭੁਲਾਈ ਹੋਈ ਹੈ, ਜੇ ਗੁਰੂ ਦੀ ਮੱਤ ਤੇ ਉਹ ਅਮੰਨਾ ਕਰਨ ਤੇ ਮੌਤ ਦਾ ਡਰ ਤਾਂ ਨਹੀਂ ਰਹੇਗਾ, ਪਰ ਉਹਨਾਂ ਦੇ ਜੀਵਨ 'ਚ ਅੰਮ੍ਰਿਤ ਆ ਜਾਏਗਾ, ਉਹਨਾਂ ਦੇ ਜੀਵਨ 'ਚ ਅੰਮ੍ਰਿਤ ਵਾਲਾ ਰਸ ਹੋਏਗਾ। ਕਾਲ ਮੈਂ ਅਕਾਲ ਭੈ ਅਸਥਿਰ ਕੰਧ ਹੈ। ਉਹ ਕਾਲ ਦੇ ਡਰ ਤੋਂ ਬਿਲਕੁਲ ਨਿਡਰ ਹੋ ਜਾਣਗੇ ਔਰ ਉਹਨਾਂ ਦਾ ਜੀਵਨ ਜਿਹੜਾ ਹੈ, ਉਹਨਾਂ ਦੀ ਬਾਡੀ ਰੈਸ ਇਨ ਦਾ ਮੈਮਰੀ ਆਫ ਲਾਰਡ ਫੋਰਐਵਰ, ਕਿ ਉਹਨਾਂ ਦੇ ਸਰੀਰ 'ਚ ਹਮੇਸ਼ਾ ਹੀ ਰੱਬ ਦੀ ਯਾਦ ਹੋਏਗੀ। ਔਰ ਅਖੀਰ 'ਚੋਂ ਕਹਿੰਦੇ ਨੇ ਗੁਰਮਤ ਸਤ ਕਰ ਜੀਵਨ ਮੁਕਤ ਭੈ। ਜੇ ਗੁਰੂ ਦੀ ਮੱਤ ਨੂੰ ਅਸੀਂ ਸਤ ਕਰਕੇ ਮੰਨਾਂਗੇ ਤੇ ਅਸੀਂ ਜਿਉਂਦਿਆਂ ਮੁਕਤ ਹੋ ਜਾਵਾਂਗੇ, ਮਾਇਆ ਦੇ ਉਸ ਗ੍ਰਿਪ 'ਚੋਂ, ਉਸ ਦੇ ਪ੍ਰਭਾਵ 'ਚੋਂ ਅਸੀਂ ਆਜ਼ਾਦ ਹੋ ਜਾਵਾਂਗੇ। ਮਾਇਆ ਮੈਂ ਉਦਾਸ ਬਾਸ ਬੰਦ ਨਿਰਬੰਧ ਹੈ, ਕਿ ਅਸੀਂ ਮਾਇਆ ਦੀ ਗ੍ਰਿਫਤ 'ਚੋਂ ਆਜ਼ਾਦ ਹੋ ਕੇ ਬਿਲਕੁਲ ਸਾਡਾ ਜੀਵਨ ਜਿਹੜਾ ਹੈ ਉਹ ਰੱਬ ਦੀ ਯਾਦ ਦੇ ਵਿੱਚ ਗੁਜ਼ਰੇਗਾ ਔਰ ਇਸ ਤਰ੍ਹਾਂ ਅਸੀਂ ਅਕਾਲ ਪੁਰਖ ਨੂੰ ਸਮਰਪਿਤ ਹੋਵਾਂਗੇ। ਸੋ ਮੂਲ ਮੁੱਦਾ ਇਹੀ ਹੈ ਕਿ ਗੁਰਮਤ ਸਤ ਕਰ, ਕਿ ਗੁਰੂ ਦੀ ਮੱਤ ਨੂੰ ਸਤ ਕਰਕੇ ਜਾਣੀਏ। ਇਸ ਗੱਲ ਤੇ ਅਮੰਨਾ ਕਰੀਏ ਕਿ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਿਆਣਪ ਹੋਰ ਕੋਈ ਨਹੀਂ ਹੈ। ਗੁਰੂ ਦੇ ਸਾਹਮਣੇ ਸਾਡਾ ਸਿਰ ਝੁਕੇ, ਆਪਣੀ ਫੋਕੀ ਅਕਲ ਗੁਰੂ ਦੇ ਅੱਗੇ ਰੱਖ ਕੇ ਆਪਣਾ ਸੀਸ ਤੇ ਉਸ ਮੱਤ ਨੂੰ ਲਈਏ ਤੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਸਤਿਗੁਰੂ ਬਖਸ਼ਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।